खबर की शुरुआत करते जाइए खबरों की शुरुआत करते हैं रूस यूक्रेन की ਜਿਹੜੀ ਜੰਗ ਯੁੱਧ ਚੱਲ ਰਿਹਾ ਉਸ ਦੇ ਬਾਬਤ ਜੀ ਵੈਗਨਰ ਗਰੁੱਪ ਦੇ ਜਿਹੜੇ ਲੜਾਕੂ ਸੀਗੇ ਜਿਨ੍ਹਾਂ ਨੂੰ ਰੂਸ ਦੀ ਪ੍ਰੌਕਸੀ ਫੌਜ ਦੇ ਵਰਤੋਂ ਵਜੋਂ ਜਿਹੜਾ ਉਹ ਵਰਤਿਆ ਜਾ ਰਿਹਾ ਸੀ ਪੁਤਿਨ ਨੇ ਇਹਨਾਂ ਨੂੰ ਕਾਫੀ ਜਿਹੜਾ ਉਹ ਵਰਤਿਆ ਤੇ ਇਵੈਂਚੁਅਲੀ ਵੀਕਐਂਡ ਦੇ ਉੱਤੇ ਇਹਨਾਂ ਨੇ ਰੂਸ ਵੱਲ ਨੂੰ ਹੀ ਚਾਲੇ ਜਿਹੜੇ ਉਹ ਪਾ ਦਿੱਤੇ ਸੀਗੇ ਜਸਟਿਸ ਮਾਰਚ ਜਿਹੜਾ ਇਹਨਾਂ ਨੇ ਕੱਢਿਆ ਮਾਸਕੋ ਤੋਂ ਕੁਝ ਕਿਲੋਮੀਟਰ ਦੂਰ ਹੀ ਜਿਹੜੇ ਉਹ ਰਹਿ ਗਏ ਸੀਗੇ ਜਦ ਇਹਨਾਂ ਦੇ ਜਿਹੜੇ ਲੜਾਕੂ ਰੂਸ ਵੱਲ ਨੂੰ ਜਿਹੜੇ ਆ ਗਏ ਇਹਨਾਂ ਨੇ ਇਹ ਕਦਮ ਤਾਂ ਚੱਕਿਆ ਜਦੋਂ ਰੂਸ ਦੀ ਇੱਕ ਮਿਜ਼ਾਈਲ ਇਹਨਾਂ ਦੇ ਲੜਾਕੂਆਂ ਦੇ ਉੱਤੇ ਜਾ ਵੱਜੀ ਜਾ ਡਿੱਗੀ ਤੇ ਉਹਦੇ ਨਾਲ ਕਈ ਇਸ ਦੇ ਜਿਹੜੇ ਲੜਾਕੇ ਆ ਉਹਨਾਂ ਦੀ ਮੌਤ ਹੋ ਗਈ ਸੀ ਜਦ ਇਹ ਰੂਸ ਵੱਲ ਨੂੰ ਦੁਬਾਰਾ ਵੱਧ ਰਹੇ ਸੀਗੇ ਵੈਗਨਰ ਗਰੁੱਪ ਵਾਲੇ ਉਧਰ ਨੂੰ ਜਾ ਰਹੇ ਸੀ ਤਾਂ ਰੂਸੀ ਜਿਹੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਹਨੇ 11 ਮਿੰਟ ਦੀ ਇੱਕ ਆਡੀਓ ਸਟੇਟਮੈਂਟ ਵੀ ਜਿਹੜੀ ਉਹ ਜਾਰੀ ਕਰ ਦਿੱਤੀ ਉਹਨੇ ਨਾਲ ਹੀ ਕਿਹਾ ਵੀ ਇਹਨਾਂ ਨੇ ਦੇਸ਼ ਧਰੋਹ ਜਿਹੜਾ ਉਹ ਕੀਤਾ ਆ ਇਹਨਾਂ ਖਿਲਾਫ ਮੁਕੱਦਮੇ ਜਿਹੜੇ ਆ ਉਹ ਆਇਦ ਕਰ ਦਿੱਤੇ ਗਏ ਸੀਗੇ ਇਹ ਮਿਊਟਨੀ ਕਹਿੰਦੇ ਆ ਇਸ ਤਰੀਕੇ ਦੇ ਨਾਲ ਹੋਈ ਹੁਣ ਵੈਗਨਰ ਗਰੁੱਪ ਦਾ ਜਿਹੜਾ ਲੀਡਰ ਹੈਗਾ ਆ ਯੈਵਗੇਨੀ ਪ੍ਰਿਗੋਜ਼ਿਨ ਉਸਨੇ ਦੁਬਾਰਾ ਹੁਣ ਇਹ ਚੀਜ਼ ਆਖੀ ਆ ਵੀ ਉਸ ਦੇ ਲੜਾਕੂਆਂ ਦੇ ਦੁਆਰਾ ਕੁਝ ਨੇ ਮਿਊਟਨੀ ਵਿਦਰੋਹ ਜਿਹੜਾ ਉਹ ਕਰ ਦਿੱਤਾ ਸੀਗਾ ਤੇ ਉਸ ਦੇ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਕਾਬੂ ਜਿਹੜਾ ਉਹ ਕਰ ਲਿਆ ਗਿਆ ਜ਼ਿਕਰਯੋਗ ਗੱਲ ਇਹ ਆ ਵੀ ਰੂਸ ਦਾ ਗੁਆਂਢੀ ਮੁਲਕ ਬੈਲਾਰੂਸ ਉਸ ਨੇ ਕਹਿੰਦੇ ਵੀ ਇਸ ਦੇ ਵਿੱਚ ਇੱਕ ਭੂਮਿਕਾ ਜਿਹੀ ਨਿਭਾਈ ਆ ਆਪਸ ਦੇ ਵਿੱਚ ਪੁਤਿਨ ਅਤੇ ਵੈਗਨਰ ਗਰੁੱਪ ਦੇ ਲੀਡਰ ਦਾ ਸਮਝੌਤਾ ਕਰਾਉਣ ਦੇ ਲਈ ਹੁਣ ਵੈਗਨਰ ਗਰੁੱਪ ਦੇ ਜਿਹੜੇ ਲੜਾਕੇ ਆ ਫਾਈਟਰਸ ਆ ਉਹ ਬੈਲਾਰੂਸ ਦੇ ਵੱਲ ਨੂੰ ਚਲੇ ਜਾਣਗੇ ਇਹ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਬੈਲਾਰੂਸ ਦੇ ਜਿਹੜੇ ਰਾਸ਼ਟਰਪਤੀ ਆ ਲੁਕਾਸ਼ੈਂਕੋ ਉਸ ਦੇ ਦੁਆਰਾ ਸੋ 30 ਲੜਾਕੇ ਵੈਗਨਰ ਗਰੁੱਪ ਦੇ ਉਹ ਮਰ ਗਏ ਸੀਗੇ ਜਦ ਰੂਸੀ ਫੌਜਾਂ ਨੇ ਇਹਨਾਂ ਉੱਤੇ ਹਮਲਾ ਕਰ ਦਿੱਤਾ ਸੀਗਾ ਸੋ ਹੁਣ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਚੱਲੀਆਂ ਵੀਕਐਂਡ ਦੇ ਉੱਤੇ ਲੋਕ ਕਹਿ ਲਓ ਵੀ ਇਸ ਦੀ ਪਲ ਪਲ ਦੀ ਅਪਡੇਟ ਲੈਣ ਦੇ ਲਈ ਬੇਚੈਨ ਸੀਗੇ ਵੀ ਪਤਾ ਨਹੀਂ ਹੁਣ ਅੱਗੇ ਕੀ ਹੋਣਾ ਕੀ ਯੂਕਰੇਨ ਵਾਲਿਆਂ ਨੂੰ ਇੱਕ ਮੌਕਾ ਮਿਲ ਜਾਊਗਾ ਇਸ ਸਾਰੇ ਕਾਸੇ ਦੇ ਵਿੱਚ ਆਪਣਾ ਖੁੱਸਿਆ ਹੋਇਆ ਇਲਾਕਾ ਉਸ ਨੂੰ ਵਾਪਸ ਲੈਣ ਦੇ ਲਈ ਇਹ ਤਾਂ ਅਜੇ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਆਪਸ ਦੇ ਵਿੱਚ ਸਮਝੌਤਾ ਦੁਬਾਰਾ ਹੋ ਗਿਆ ਹੈ ਇੱਥੇ ਪ੍ਰਵੀਨ ਇੱਕ ਗੱਲ ਜਿਹੜੀ ਜ਼ਰੂਰ ਜ਼ਿਕਰਯੋਗ ਰਹੇਗੀ ਵੀ ਪੁਤਿਨ ਦਾ ਪੂਰਾ ਕੰਟਰੋਲ ਨਹੀਂ ਹੈਗਾ ਤਾਂ ਹੀ ਜਿਹੜੇ ਇਹ ਲੜਾਕੇ ਆ ਵੈਗਨਰ ਗਰੁੱਪ ਦੇ ਉਹ ਅਚਨਚੇਤੇ ਇਸ ਦੇ ਉਲਟ ਹੋ ਗਏ ਤੇ ਫਾਈਨਲੀ ਇੱਕ ਤੀਸਰੇ ਬੰਦੇ ਨੂੰ ਤੀਸਰੇ ਲੀਡਰ ਨੂੰ ਤੀਸਰੇ ਮੁਲਕ ਚੋਂ ਉਹਨੂੰ ਵਿੱਚ ਪੈ ਕੇ ਇਹ ਸਮਝੌਤਾ ਜਿਹੜਾ ਆ ਉਹ ਕਰਾਉਣਾ ਪਿਆ ਹੈਗਾ ਆ ਸੋ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ ਪਰ ਹੁਣ ਇਹ ਜਿਹੜਾ ਵੈਗਨਰ ਗਰੁੱਪ ਵਾਲਾ ਇਹ ਕਹਿ ਰਿਹਾ ਆ ਵੀ ਇਸ ਦੇ ਲੜਾਕੂਆਂ ਦੇ ਵੱਲੋਂ ਕੁਝ ਲੋਕਾਂ ਦੇ ਦੁਆਰਾ ਕੁਝ ਲੜਾਕੂਆਂ ਦੇ ਦੁਆਰਾ ਹੀ ਜਿਹੜਾ ਆ ਵਿਦਰੋਹ ਕੀਤਾ ਗਿਆ ਸੀ ਜਿਨ੍ਹਾਂ ਨੂੰ ਹੁਣ ਕਾਬੂ ਜਿਹੜਾ ਉਹ ਕਰ ਲਿਆ ਗਿਆ ਆ ਪ੍ਰਿਗੋਜ਼ਿਨ ਉਹ ਆਪਣੀ ਲੋਕੇਸ਼ਨ ਜਿਹੜੀ ਆ ਉਹ ਅਜੇ ਤੱਕ ਰਿਵੀਲ ਨਹੀਂ ਕਰ ਰਿਹਾ ਵੀ ਕਿੱਥੇ ਆ ਪਰ ਇਹ ਮੰਨਿਆ ਗਿਆ ਆ ਵੀ ਇਸ ਟਾਈਮ ਇਹ ਭਗੌੜਾ ਹੋ ਕੇ ਬੈਲਾਰੂਸ ਦੇ ਵਿੱਚ ਸ਼ਰਨ ਲਈ ਬੈਠਾ ਹੈ ਜੀ ਅਗਲੀ ਖਬਰ ਵੀ ਰੂਸ ਦੇ ਹਵਾਲੇ ਦੇ ਨਾਲ ਹੀ ਹੈ ਰੂਸ ਨੇ ਉੱਤਰ ਪੱਛਮੀ ਸੀਰੀਆ ਦੇ ਵਿੱਚ ਜਿੱਥੇ ਖਾਸ ਕਰਕੇ ਵਿਦਰੋਹੀ ਲੜ ਰਹੇ ਆ ਉਹਨਾਂ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਆ ਇਹਨਾਂ ਦੇ ਵਿੱਚ ਪਤਾ ਲੱਗਿਆ ਹਵਾਈ ਹਮਲਿਆਂ ਦੇ ਵਿੱਚ 2 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਆ ਨਿਊਜ਼ ਏਜੰਸੀ AFP ਦੇ ਰਿਪੋਰਟ ਦੇ ਮੁਤਾਬਕ ਹਮਲਾ ਜਿਹੜਾ ਉਹ ਇਦਲਿਬ ਸੂਬੇ ਦੇ ਜਿਸਤਰ ਅਲ ਸ਼ੁਗਰ ਸ਼ਹਿਰ ਦੇ ਉੱਤੇ ਜਿਹੜਾ ਹੋਇਆ ਤੇ ਉੱਥੇ ਜਿਹੜੇ ਮਾਰਕੀਟ ਤੇ ਹੋਰ ਜਿਹੜੇ ਇਲਾਕੇ ਨੇ ਉਹ ਇਹਨਾਂ ਹਮਲਿਆਂ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਨੇ ਤਹਿਸ ਨਹਿਸ ਹੋਏ ਨੇ ਸੀਰੀਆ ਨੇ ਇਸ ਹਮਲੇ ਨੂੰ ਨਰਸੰਹਾਰ ਦੇ ਬਰਾਬਰ ਦੱਸਿਆ ਉਧਰ ਦੂਜੇ ਪਾਸੇ ਦੱਸਿਆ ਕਿ 35 ਸਾਲ ਦੇ ਜਿਹੜੇ ਮਜ਼ਦੂਰ ਆ ਸਾਦਫਾਤੋ ਉਹ ਕਹਿੰਦੇ ਕਿ ਜਦੋਂ ਹਮਲੇ ਹੋ ਰਹੇ ਸੀ ਤਾਂ ਅਸੀਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਉਹਨਾਂ ਦੀ ਮਦਦ ਕੀਤੀ ਰੂਸੀਆਂ ਨੇ ਸਾਡੇ ਉੱਤੇ ਜਿਹੜੇ ਗੋਲੇ ਸੁੱਟੇ ਤੇ ਹਮਲੇ ਦੇ ਵਕਤ ਉਹ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ AFP ਦੀ ਰਿਪੋਰਟ ਦੇ ਮੁਤਾਬਕ ਕੁਝ ਹੀ ਦੇਰ ਦੇ ਵਿੱਚ ਐਂਬੂਲੈਂਸਾਂ ਮੌਕੇ ਤੇ ਪਹੁੰਚੀਆਂ ਸੀ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਵਜੂਦ ਇਸ ਦੇ ਹਮਲੇ ਲਗਾਤਾਰ ਜਾਰੀ ਰਹੇ ਹਮਲੇ ਜਿਹੜੇ ਆ ਉਹ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ ਬ੍ਰਿਟੇਨ ਦੇ ਵਿੱਚ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਜਿਹੜੇ ਚੀਫ ਨੇ ਰਾਮੀ ਅਬਦੇਲ ਰਹਿਮਾਨ ਉਹਨਾਂ ਨੇ ਕਿਹਾ ਕਿ ਇਸ ਸਾਲ ਦਾ ਸੀਰੀਆ ਦੇ ਉੱਤੇ ਰੂਸ ਵੱਲੋਂ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ ਵੀ ਰੂਸ ਦੀ ਤਰਫੋਂ ਕੀਤੇ ਗਏ ਇੱਕ ਡਰੋਨ ਹਮਲੇ ਦੇ ਵਿੱਚ 2 ਜਵਾਕਾਂ ਦੇ ਸਮੇਤ
4 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਸੀਗੀ। ਤੇ ਸੀਰੀਆ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਤੇ ਕਹਿੰਦੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹਮਾ ਤੇ ਲਤਾਕੀਆ ਇਲਾਕਿਆਂ ਦੇ ਵਿੱਚ ਕਈ ਲੋਕ ਜਿਹੜੇ ਆ ਉਹ ਮਾਰੇ ਗਏ ਨੇ। ਦਰਅਸਲ 23 ਜੂਨ ਨੂੰ ਕਰਦਾਹਾ ਸ਼ਹਿਰ ਦੇ ਉੱਤੇ ਵਿਦਰੋਹੀਆਂ ਨੇ ਹਮਲਾ ਕੀਤਾ ਸੀਗਾ। ਇਹ ਸ਼ਹਿਰ ਜਿਹੜਾ ਉਹ ਰੂਸ ਦੇ ਹਮੀਮਮ 에ਅਰ ਬੇਸ ਦੇ ਕੋਲੇ ਆ ਤੇ ਸੀਰੀਆਈ ਪ੍ਰੈਜ਼ੀਡੈਂਟ ਬਸ਼ਰ ਅਲ ਅਸਦ ਦਾ ਜਿਹੜਾ ਉਹ ਜੱਦੀ ਸ਼ਹਿਰ ਦੱਸਿਆ ਜਾਂਦਾ ਹੈ। ਰੂਸ ਸੀਰੀਆਈ ਪ੍ਰੈਜ਼ੀਡੈਂਟ ਦੀ ਸਪੋਰਟ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ 23 ਜੂਨ ਦਾ ਜਿਹੜਾ ਹਮਲਾ ਹੈ ਉਹ ਕਰਦਾਹਾ ਸ਼ਹਿਰ ਉੱਤੇ ਜਿਹੜਾ ਬਾਗੀਆਂ ਨੇ ਹਮਲਾ ਕੀਤਾ ਸੀ ਉਹਦਾ ਜਵਾਬ ਜਿਹੜਾ ਰੂਸ ਨੇ ਦਿੱਤਾ ਹੈ ਤੇ ਉੱਥੇ ਇਦਲਿਬ ਜਿਹੜਾ ਸੂਬਾ ਵਾ ਜਿੱਥੇ ਬਾਗੀਆਂ ਦਾ ਇਸ ਵੇਲੇ ਕਬਜ਼ਾ ਵਾ ਉੱਥੇ ਉਹਨਾਂ ਨੇ ਤਾਂ ਕਰਕੇ ਇਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਸੀਰੀਆ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚ ਗ੍ਰਹਿ ਯੁੱਧ ਜਿਹੜਾ ਉਹ ਚੱਲ ਰਿਹਾ ਹੈ। 2011 ਦੇ ਵਿੱਚ ਜਦ ਅਰਬ ਕ੍ਰਾਂਤੀ ਦੀ ਚਿੰਗਾਰੀ ਸੀਰੀਆ ਤੱਕ ਪਹੁੰਚੀ ਤਾਂ ਲੋਕਾਂ ਨੇ ਉੱਥੇ ਬਸ਼ਰ ਅਲ ਅਸਦ ਦੀ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਵਿਦਰੋਹੀਆਂ ਨੇ ਬਾਗੀਆਂ ਨੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਸ਼ੁਰੂ ਕੀਤੇ। ਹਿੰਸਾ ਵਧਣ ਲੱਗੀ। ਇਸ ਤੋਂ ਬਾਅਦ 2015 ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਮਦਦ ਦੇ ਲਈ ਵਿਦਰੋਹੀ ਗੁੱਟਾਂ ਦੇ ਖਿਲਾਫ ਰੂਸੀ ਆਰਮੀ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਸੀਗਾ। 2016 ਦੀ ਗੱਲ ਹੈ ਜਦੋਂ ਇਸ ਦੇ ਵਿੱਚ ਤੁਰਕੀ ਦੀ ਡਾਇਰੈਕਟ ਐਂਟਰੀ ਹੁੰਦੀ ਹੈ। ਦਰਅਸਲ ਗ੍ਰਹਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਤੁਰਕੀ ਤੇ ਸੀਰੀਆ ਦੀ ਸਰਕਾਰ ਜਿਹੜੀਆਂ ਨੇ ਉਹ ਤੁਰਕੀ ਦੀ ਸਰਕਾਰ ਜਿਹੜੀ ਉਹ ਨਿੰਦਾ ਕਰ ਰਹੀ ਹੈ। ਕੁਝ ਸਰਕਾਰਾਂ ਜਿਹੜੀਆਂ ਇਹਨਾਂ ਇਲਾਕਿਆਂ ਦੀਆਂ ਨੇ ਉਹ ਬਸ਼ਰ ਅਲ ਅਸਦ ਨੂੰ ਕਰਨਾ ਚਾਹੁੰਦੀਆਂ ਨੇ ਪਰ ਰੂਸ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਦਾ। ਖਾਸ ਕਰਕੇ ਉਹ ਬਸ਼ਰ ਅਲ ਅਸਦ ਦੀ ਪਿੱਠ ਤੇ ਹੈ। ਹਮੇਸ਼ਾ ਆਪਾਂ ਦੇਖਦੇ ਹਾਂ ਆਏ ਦਿਨ ਕਿਤੇ ਨਾ ਕਿਤੇ ਬਾਗੀਆਂ ਦੇ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਕਤਲੇਆਮ ਹੁੰਦਾ ਤੇ ਕਿਤੇ ਨਾ ਕਿਤੇ ਬਾਗੀ ਜਿਹੜੇ ਨਵੇਂ ਜਦੋਂ ਇਲਾਕੇ ਹਥਿਆਉਣਾ ਚਾਹੁੰਦੇ ਆ ਤਾਂ ਉੱਥੇ ਫਿਰ ਬਾਗੀ ਜਿਹੜੇ ਆ ਉਹ ਕਤਲੇਆਮ ਕਰਦੇ ਆ। ਸੋ ਇਸੇ ਕਰਕੇ ਸੀਰੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਹਿਜਰਤ ਆ ਉਹ ਹੋ ਰਹੀ ਹੈ। ਜੀ ਜੀ।